ज्ञान व्यापी केस, बीजेपी हिंदू ग्रुप्स hail Varanasi court's verdict. India's second Mandar battle begins. BJP leaders express faith in judiciary. Muslim side to approach High Court. कुछ महीने पहला 4-5 गुमनाम जिहियां हिंदुत्वी औरतां ने वाराणसी ਦੀ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਕਿ ਜੀ ਇਹ ਜਿੱਥੇ ਇਹ ਮਸੀਤ ਬਣੀ ਹੋਈ ਹੈ ਗਿਆਨ ਵਿਆਪੀ ਮਸੀਤ, ਇੱਥੇ ਤਾਂ ਗਣੇਸ਼ ਜੀ ਔਰ ਮਾਂ ਸ਼ਿੰਗਾਰ ਗੌਰੀ, ਗਣੇਸ਼ ਔਰ ਸ਼ਿਵ, ਇਹ ਇਹਨਾਂ ਸਾਰਿਆਂ ਦੇ ਇੱਥੇ ਮੂਰਤੀਆਂ ਹੁੰਦੀਆਂ ਸੀ। ਗਿਆਨ ਵਿਆਪੀ ਕੇਸ, ਵਾਰਾਣਸੀ ਕੋਰਟ ਸੇਜ਼ ਹਿੰਦੂ ਪੈਟੀਸ਼ਨਰਸ ਪਲੀ ਮੇਨਟੇਨੇਬਲ, मतलब ਇਹ ਹੈ ਵੀ ਉਹਦੇ 'ਚ ਵਜਨ ਹੈ, ਮੇਨਟੇਨੇਬਲ ਨੂੰ ਥਰੋ ਨਹੀਂ ਕੀਤਾ। ਔਰ 22 ਸਤੰਬਰ ਨੂੰ ਜਿਹੜਾ ਹੈ ਉਹ ਅਗਲੀ ਹੀਅਰਿੰਗ ਹੋਏਗੀ। ਉਹਨਾਂ ਨੇ ਕਿਹਾ ਜੀ ਕਿ ਵੀ ਜੋ ਉਹਨਾਂ ਨੇ ਕਿਹਾ ਹਿੰਦੂ ਬੀਬੀਆਂ ਨੇ ਉਹਦਾ ਉਹਨਾਂ ਨੂੰ ਸਬੂਤ ਦੇਣਾ ਪਏਗਾ। ਜੇ ਸਬੂਤ ਨਹੀਂ ਸੀ ਤਾਂ ਇਹ ਸਸਟੇਨੇਬਲ ਕਿਵੇਂ ਹੋ ਗਈ? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਯੋਧਿਆ ਵਿਚਲੀ ਬਾਬਰੀ ਮਸਜਿਦ ਢਾਉਣ ਵੇਲੇ ਹਿੰਦੂ ਤਵੀਆਂ ਦਾ ਨਾਰਾ ਸੀ, ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਸੋ ਹੁਣ ਕਾਸ਼ੀ ਜਾਨੀ ਕਿ ਵਾਰਾਣਸੀ ਦੀ ਮਸਜਿਦ ਤੇ ਕਬਜ਼ਾ ਕਰਨ ਲਈ ਅਦਾਲਤਾਂ ਵੱਲੋਂ ਹਿੰਦੂ ਤਵੀਆਂ ਦੇ ਹੱਕ ਵਿੱਚ ਜਿਹੜੇ ਫੈਸਲੇ ਨੇ ਉਹ ਸੁਣਾਏ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲੇਕਿਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਇੰਟਰੋਡਿਊਸ ਕੀਤਾ ਇਸ ਟੌਪਿਕ ਨੂੰ। 1992 6 ਦਸੰਬਰ ਜਿਨ੍ਹਾਂ ਨੂੰ ਉਹ ਦਿਨ ਯਾਦ ਹੈ, ਔਰ ਅਸੀਂ ਆਲਮੋਸਟ ਕਿੰਨੇ ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਔਰ ਤੁਸੀਂ 92 ਤੋਂ ਹੁਣ ਤੱਕ ਦੇਖਦੇ ਹੋ ਕਿ ਆਲਮੋਸਟ 30 ਸਾਲ ਪਹਿਲਾਂ। ਔਰ ਇਹੀ ਨਾਰਾ ਇਕੱਲਾ ਇਹੀ ਨਹੀਂ ਕਿ ਉਸ ਥਾਂ ਦੇ ਉੱਤੇ ਸੀ, ਈਵਨ ਪਾਰਲੀਮੈਂਟ ਦੇ ਗਲਿਆਰਿਆਂ 'ਚ ਵੀ। ਔਰ ਕਿਉਂਕਿ ਪਾਰਲੀਮੈਂਟ ਦੇ ਗਲਿਆਰਿਆਂ ਦੇ ਨਾਅਰੇ ਦੀ ਅਹਿਮੀਅਤ ਇਸ ਲਈ ਵੀ ਹੁੰਦੀ ਹੈ ਕਿਉਂਕਿ ਉੱਥੇ ਉਹਨਾਂ ਨੂੰ ਇਮਿਊਨਿਟੀ ਹੁੰਦੀ ਹੈ ਕਿ ਵੀ ਉਹਨਾਂ ਦੇ ਉੱਤੇ ਕੋਈ ਜੇ ਅੰਦਰ ਵੀ ਕੋਈ ਇਸ ਕਿਸਮ ਦੀ ਗੱਲ ਕਰਦੇ ਨੇ ਤਾਂ ਉਸ ਦੇ ਉੱਤੇ ਕੋਈ ਕੇਸ ਨਹੀਂ ਚੱਲਦਾ, ਕਿਉਂਕਿ ਉਹੀ ਪਾਰਲੀਮੈਂਟ ਦੇ ਗਲਿਆਰੇ ਨੇ ਜਿੱਥੇ ਜੂਨ 84 ਦੇ ਵਿੱਚ ਜਦੋਂ ਘੱਲੂਘਾਰਾ ਵਰਤਾਇਆ ਗਿਆ ਸਿੱਖ ਕੌਮ ਦੇ ਉੱਤੇ, ਅਤੇ ਫਿਰ ਇਹੀ ਉੱਥੇ ਨਾਅਰਾ ਗੁੰਜਾਇਆ ਗਿਆ ਸੀ ਕਿ ਭਾਈ ਸਿੱਖ ਤਾਂ ਪੜ੍ਹਦੇ ਸੀ, ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਉਹ ਉਹਨਾਂ ਨੂੰ ਪਲੇਸ਼ਰ ਸੀ, ਕਿਉਂਕਿ ਉਹਨੂੰ ਕਹਿਣ ਨੂੰ ਭਾਵੇਂ ਟੈਂਪਲ ਆਫ ਡੈਮੋਕ੍ਰੇਸੀ ਕਹੋ ਜਾਂ ਜੋ ਮਰਜ਼ੀ, ਉਹ ਨਹਿਰੂ ਨੇ ਕੀ ਕਿਹਾ ਜਾਂ ਮੋਦੀ ਨੇ ਕੀ ਕਿਹਾ, ਪਰ ਇਹ ਮੈਜੋਰੀਟੇਰੀਅਨਿਜ਼ਮ ਦਾ ਜਿਹੜਾ ਅੱਜ ਵਰਤਾਰਾ ਹੈ, ਜਿਹੜਾ ਜ਼ਾਹਰ ਹੈ ਇਹਨਾਂ 75 ਸਾਲਾਂ 'ਚ, ਕਦੇ ਸੈਕੂਲਰਿਜ਼ਮ ਦੇ ਨਾਂ ਥੱਲੇ ਅਤੇ ਹੁਣ ਨੰਗੇ ਚਿੱਟੇ ਹੋ ਕੇ ਹਿੰਦੂਤਵਾ ਦੇ ਨਾਂ ਥੱਲੇ, ਉਸ ਦਾ ਮਤਲਬ ਹੈ ਕਿ ਇਸ ਮੁਲਕ ਦੇ ਵਿੱਚ ਸਿੱਖ, ਮੁਸਲਮਾਨ, ਈਸਾਈ, ਦਲਿਤ, ਨਾ ਉਹਨਾਂ ਦਾ ਕੋਈ ਹਕੂਕ ਹੈ, ਨਾ ਉਹ ਸੁਰੱਖਿਅਤ ਨੇ। ਅਤੇ ਜੇ ਇੱਕ ਲਾਈਨ 'ਚ ਕਹਿਣਾ ਹੋਏ ਕਿ ਦੇ ਆਰ ਐਟ ਦਾ ਮਰਸੀ ਆਫ ਦਾ ਮੈਜੋਰਿਟੀ ਕਮਿਊਨਿਟੀ, ਸੋ ਇਹਨੂੰ ਹੀ ਮੈਜੋਰੀਟੇਰੀਅਨਿਜ਼ਮ ਕਹਿੰਦੇ ਨੇ। ਸੋ ਅਸੀਂ ਦੇਖਦੇ ਹਾਂ ਕਿ ਭਾਈ ਜੂਨ 84 ਦਾ ਜਿਹੜਾ ਉਹ ਵਰਤਾਰਾ ਸੀ, ਉਹ ਉਹਨਾਂ ਨੇ ਮੈਸੇਜ ਦਿੱਤਾ ਸੀ ਕਿ ਵੀ ਇਹ ਪਹਿਲਾਂ ਨਹੀਂ ਹੈ, ਇਹ ਤਾਂ ਹੁਣ ਤੁਹਾਨੂੰ ਅਸੀਂ ਟੋਟਲ ਵਾਰ ਤੁਹਾਡੇ 'ਤੇ ਜਿਹੜੀ ਹੈ ਉਹ ਥੋਪੀ ਹੈ, ਭਰਪਾ ਕੀਤੀ ਹੈ। ਔਰ ਅਸੀਂ ਆਲਮੋਸਟ 2-3 ਮਹੀਨੇ ਬਾਅਦ ਹੀ ਦੇਖਦੇ ਹਾਂ, ਜਿਹੜਾ 3-4 ਮਹੀਨੇ ਬਾਅਦ ਕਿ ਅਕਤੂਬਰ 31 ਤੋਂ ਲੈ ਕੇ ਨਵੰਬਰ ਦਾ ਪਹਿਲਾ ਹਫ਼ਤਾ, ਫਿਰ ਜਿਹੜੀ ਖੂਨ ਦੀ ਹੋਲੀ ਇਹਨਾਂ ਨੇ ਸਿੱਖਾਂ ਦੀ ਦਰਬਾਰ ਸਾਹਿਬ ਔਰ ਪੰਜਾਬ ਵਿੱਚ ਖੇਡੀ ਸੀ, ਉਹ ਭਾਰਤ ਭਰ ਦੇ ਸ਼ਹਿਰਾਂ, ਗਲੀਆਂ, ਚੌਰਾਹਿਆਂ, ਚੌਂਕਾਂ ਦੇ ਵਿੱਚ, ਇਕੱਲੀ ਦਿੱਲੀ ਦੇ ਵਿੱਚ ਹੀ ਇੱਕ ਅੰਦਾਜ਼ੇ ਮੁਤਾਬਕ 8 ਤੋਂ 10 ਹਜ਼ਾਰ ਸਿੱਖ ਜਿਹੜੇ ਨੇ ਉਹ ਮਾਰ ਮੁਕਾਏ ਗਏ, ਜਿਉਂਦੇ ਗਲਾਂ 'ਚ ਟਾਇਰ ਪਾ ਕੇ। ਔਰ ਕਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਕਿਵੇਂ ਗੈਂਗ ਰੇਪ ਹੋਏ। ਦਿੱਲੀ ਦੀ ਵਿਧਵਾ ਕਾਲੋਨੀ ਅੱਜ ਵੀ ਉਸ ਦੀ ਟੈਸਟੀਮਨੀ ਦਿੰਦੀ ਹੈ। ਔਰ ਫਿਰ ਇਹ ਵਰਤਾਰਾ ਪੰਜਾਬ ਦੇ ਵਿੱਚ ਅਗਲੇ ਲਗਭਗ 10 ਸਾਲ 1995-96 ਤੱਕ ਜਿਹੜਾ ਅਸੀਂ ਦੇਖਦੇ ਹਾਂ, ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ। ਸੋ ਭਾਰਤ ਦੇ ਵਿੱਚ ਮੁਸਲਮਾਨ ਬਹੁਤ ਵੱਡੀ ਗਿਣਤੀ 'ਚ ਨੇ, ਲਗਭਗ 10 ਗੁਣਾ ਸਿੱਖਾਂ ਤੋਂ ਉਹਨਾਂ ਦੀ ਆਬਾਦੀ ਹੈ ਜੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਇਹ ਜਿਹੜਾ ਮੁਸਲਮਾਨ, ਰਾਸ਼ਟਰਵਾਦੀ ਮੁਸਲਮਾਨ, ਆਪਣੀ ਬਾਈ ਚੋਇਸ ਉਹਨਾਂ ਨੇ ਭਾਰਤ ਦੇ ਵਿੱਚ ਰਹਿਣਾ ਪਸੰਦ ਕੀਤਾ। ਸਾਡੀ ਤਾਂ ਲੀਡਰਸ਼ਿਪ ਨੇ ਹੀ ਸਾਨੂੰ ਮਰਵਾਇਆ, ਅਦਰਵਾਈਜ਼
ਸ਼ਾਇਦ ਇੱਕ ਸਿੱਖਾਂ ਦੇ ਵਿੱਚ ਇਹਨਾਂ ਤੋਂ ਅੱਡ ਹੋਣ ਦੀ ਗੱਲ ਜ਼ਿਆਦਾ ਕਾਮਨ ਸਿੱਖਾਂ 'ਚ ਸੀ, ਪਰ ਲੀਡਰਸ਼ਿਪ ਜਿਹੜੀ ਹੈ ਉਹ ਗਾਂਧੀ ਨਹਿਰੂ ਦੇ ਜਿਹੜੇ ਆ ਉਹ ਝਾਂਸੇ 'ਚ ਆਈ ਹੋਈ ਸੀ। ਪਰ ਇਹਨਾਂ ਦੇ ਮਾਮਲੇ 'ਚ ਤਾਂ ਜਿਹੜੇ ਰਹਿ ਗਏ ਉਹ ਉਹੀ ਸੀ ਜਿਨ੍ਹਾਂ ਨੇ ਇੰਡੀਆ ਨੂੰ ਆਪਟ ਕੀਤਾ, ਜਿਨ੍ਹਾਂ ਦਾ ਕਹਿਣਾ ਸੀ ਜੀ ਅਸੀਂ ਆਪਣੇ, ਇਹ ਸਾਡਾ ਮੁਲਕ ਹੈ, ਅਸੀਂ ਆਪਣੇ ਪੁਰਖਿਆਂ ਦੀਆਂ ਕਬਰਾਂ ਛੱਡ ਕੇ ਕਿੱਥੇ ਜਾ ਸਕਦੇ। ਔਰ ਇਕੱਲਾ ਇਹੀ ਨਹੀਂ, ਜੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਪਾਕਿਸਤਾਨ ਬਣਾਉਣ ਦੇ ਲਈ ਇੱਕ ਇੰਟੈਲੈਕਚੁਅਲ ਹੱਬ ਸੀ ਤੇ ਇਹ ਡਾਕਟਰ ਜ਼ਾਕਿਰ ਹੁਸੈਨ, ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਇਸ ਕਿਸਮ ਦੇ ਰਾਸ਼ਟਰਵਾਦੀ, ਹਿੰਦੂ ਰਾਸ਼ਟਰਵਾਦੀ ਅੱਜ ਦੇ ਕੰਟੈਕਸਟ 'ਚ ਉਹਨਾਂ ਦਾ ਇੱਕ ਵੱਡਾ ਤਬਕਾ ਉਸ ਨੂੰ ਰਿਗਰੈਟ ਕਰਦਾ ਹੋਏਗਾ, ਉਹਨਾਂ ਦੇ ਅੱਗੋਂ ਜਿਹੜੇ ਬੱਚੇ ਬੱਚੀਆਂ ਨੇ। ਪਰ ਉਹਨਾਂ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਵਿੱਚ ਉਹ ਜਿਹੜੀ ਹੈ ਉਹ ਇੰਡੀਅਨ ਨੈਸ਼ਨਲਿਜ਼ਮ ਦੀ ਹੱਬ ਸੀ। ਮੁਸਲਮਾਨਾਂ 'ਚ ਇਹਨਾਂ ਨੇ ਉਹ ਇੰਡੀਅਨ ਨੈਸ਼ਨਲਿਜ਼ਮ ਪ੍ਰਚਾਰਿਆ। ਲੇਕਿਨ ਜੇ ਇਹ ਕਹਿਣਾ ਹੋਏ ਕਿ ਭਾਈ ਇਹਨਾਂ 75 ਸਾਲਾਂ ਦਾ ਤਜਰਬਾ ਉਹਨਾਂ ਲਈ ਕੀ ਹੈ, ਇਹ ਤਾਂ ਵੈਸੇ ਮੌਲਾਨਾ ਅਬੁਲ ਕਲਾਮ ਆਜ਼ਾਦ ਨਹੀਂ, ਜਿਹੜਾ ਪਹਿਲਾ ਐਜੂਕੇਸ਼ਨ ਮਿਨਿਸਟਰ ਵੀ ਬਣਿਆ, ਕਿਸੇ ਵੇਲੇ ਗਾਂਧੀ ਦਾ ਨੇੜੂ ਔਰ ਕਾਂਗਰਸ ਦਾ ਪ੍ਰਧਾਨ ਵੀ ਸੀ, ਉਹਨੇ ਜਿਹੜੇ ਉਹਦੀ ਮੌਤ ਤੋਂ ਬਾਅਦ 10 ਸਾਲ ਕਿ 15 ਸਾਲ ਬਾਅਦ ਜਿਹੜੇ ਪੇਜ ਪਬਲਿਸ਼ ਹੋਏ ਉਸ ਤੋਂ ਸਾਹਮਣੇ ਆਇਆ ਕਿ ਭਾਈ ਉਹ ਵੀ ਕਿਵੇਂ ਇੱਕ ਡਿਸਇਲੂਜਨਡ ਮੈਨ ਦੇ ਤੌਰ ਤੇ ਹੀ ਮਰਿਆ। ਹਾਲਾਂ ਉਸ ਦਾ ਜਿਹੜਾ ਆਪਣੇ ਲੈਵਲ ਦੇ ਉੱਤੇ ਇੱਕ ਬਹੁਤ ਜ਼ਬਰਦਸਤ ਵਿਦਵਾਨ ਸੀ, ਸਕਾਲਰ ਸੀ, ਬਟ ਕਨਵਿਕਸ਼ਨ ਇਹੀ ਸੀ ਕਿ ਸਾਡਾ ਭਲਾ ਜਿਹੜਾ ਵਿਦ ਇਨ ਇੰਡੀਆ ਹੀ ਜਿਹੜਾ ਉਹ ਰਹਿਣ 'ਚ ਹੈ, ਕਿਉਂਕਿ ਇਹ ਸਾਡਾ ਵੀ ਮੁਲਕ ਹੈ। ਪਰ ਮੁਸਲਮਾਨਾਂ ਨੂੰ ਦੋਜਾਗੀ ਜਾਂ ਇਹ ਅਹਿਸਾਸ ਇਮੀਡੀਏਟ ਬਾਅਦ ਤਾਂ ਉਸ ਲੈਵਲ ਤੇ ਨਹੀਂ ਹੋਇਆ, ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਟ੍ਰਿਪਲ ਤਲਾਕ ਜਾਂ ਮੁਸਲਿਮ ਪਰਸਨਲ ਲਾਅ ਜਾਂ ਦੂਸਰੀਆਂ ਚੀਜ਼ਾਂ ਉਹ ਮੌਜੂਦ ਸੀ, ਉਹ ਗਰੰਟੀ ਕਰਦੀਆਂ ਸੀ ਕਿ ਭਾਈ ਉਹਨਾਂ ਦਾ ਮਜ਼ਹਬ, ਮਜ਼ਹਬੀ ਅਸੂਲ ਜਾਂ ਉਹਨਾਂ ਦੀ ਤਹਿਜ਼ੀਬ ਜਾਂ ਉਹਨਾਂ ਦੀਆਂ ਆਪਣੀਆਂ ਕੁਝ ਯੂਨੀਵਰਸਿਟੀਜ਼ ਜਾਂ ਦੂਸਰੀਆਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਾਂ ਦੂਜੇ ਅਦਾਰੇ ਉਹਦੇ ਥੱਲੇ ਉਹ ਆਪਣੇ ਮਜ਼ਹਬ ਨੂੰ ਆਜ਼ਾਦੀ ਨਾਲ ਪ੍ਰੈਕਟਿਸ ਕਰ ਸਕਣਗੇ। ਪਰ ਅਸੀਂ ਦੇਖਦੇ ਹਾਂ ਕਿ ਇੱਕ ਇੱਕ ਕਰਕੇ ਕਿਵੇਂ ਟਾਰਗੇਟ ਕੀਤਾ ਗਿਆ। ਔਰ ਜਦੋਂ 2014 ਤੋਂ ਪਹਿਲਾਂ ਹੀ 2014 ਤੋਂ ਬਾਅਦ ਤਾਂ ਮੁਸਲਮਾਨਾਂ ਦੇ ਖਿਲਾਫ ਇੱਕ ਖੁੱਲ੍ਹੀ ਜੰਗ ਦਾ ਹੀ ਐਲਾਨ ਕੀਤਾ ਹੋਇਆ, ਲੇਕਿਨ ਕਿਵੇਂ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਪਹਿਲਾਂ ਤੋਂ ਹੀ 1920 ਤੋਂ ਹੀ ਉਹਨਾਂ ਨੇ ਕਦੇ ਮੁਸਲਮਾਨਾਂ ਜਾਂ ਈਸਾਈਆਂ ਬਾਰੇ ਉਹਨਾਂ ਦੀ ਕੀ ਪਹੁੰਚ ਹੈ, ਉਹਨਾਂ ਨੇ ਕਦੇ ਇਸ ਦਾ ਓਹਲਾ ਨਹੀਂ ਰੱਖਿਆ। ਉਹਨਾਂ ਨੇ ਬਿਲਕੁਲ ਨਾਜ਼ੀ ਔਰ ਮੁਸੋਲਨੀ ਦੀ ਤਰਜ਼ ਦੇ ਉੱਤੇ ਹੀ ਘੱਟ ਗਿਣਤੀਆਂ ਦੇ ਨਾਲ, ਅਕਲੀਅਤਾਂ ਦੇ ਨਾਲ ਉਹ ਸਲੂਕ ਹੋਏਗਾ। ਉਹਨਾਂ ਨੂੰ ਵਾਪਸ ਜਿਹੜਾ ਹੈ ਉਹ ਘਰ ਵਾਪਸੀ ਦੀ ਕੰਪੇਨ ਭਾਵੇਂ ਅੱਜ ਹੋਈ, ਪਰ ਇਹ 1920 ਤੋਂ ਹੀ ਉਹਨਾਂ ਦਾ ਨਿਸ਼ਾਨਾ ਸੀ ਕਿ ਭਾਈ ਉਹਨਾਂ ਦੇ ਲਈ ਕਿ ਭਾਈ ਜਿਨ੍ਹਾਂ ਮਜ਼ਹਬਾਂ ਦਾ ਪੁੰਨਿਆ ਧਰਤੀ ਭਾਰਤ 'ਚ ਨਹੀਂ ਹੈ, ਜ਼ਾਹਰ ਹੈ ਮੁਸਲਮਾਨ ਔਰ ਈਸਾਈ ਉਸ ਤੋਂ ਮਤਲਬ ਸੀ, ਉਹ ਇੱਥੋਂ ਦੇ ਲਾਇਲ ਨਹੀਂ ਹੋ ਸਕਦੇ, ਇਸ ਲਈ ਉਹਨਾਂ ਨੂੰ ਰਿਵਰਟ ਹੋਣਾ ਪਏਗਾ ਇੱਥੋਂ ਦੇ ਜਿਹੜਾ ਮਜ਼ਹਬ ਦੇ ਵਿਜ਼ਾਰ ਹੈ ਉਹੀ ਜੋ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵੇੜੇ ਹੋਇਆ। ਲੇਕਿਨ ਇਸ ਦੇ ਲਈ ਜ਼ਮੀਨ ਤਿਆਰ ਕਰਨ ਦੇ ਲਈ ਜਿਹੜਾ ਵੱਡਾ ਕੰਮ LK ਅਡਵਾਨੀ ਦੇ ਪੀਰੀਅਡ 'ਚ ਰੱਥ ਯਾਤਰਾ ਦੇ ਨਾਲ ਹੋਇਆ। ਔਰ ਰੱਥ ਯਾਤਰਾ ਦਾ ਮਕਸਦ ਹੀ ਨਫ਼ਰਤ ਫੈਲਾਉਣਾ ਸੀ, ਇੱਕ ਤੋਂ ਦੂਸਰੀ ਥਾਂ ਤੱਕ ਜਾਂਦੇ। ਔਰ ਉਸ ਰੱਥ ਯਾਤਰਾ ਦੀ ਕਲਮੀਨੇਸ਼ਨ ਸੀ, ਉਸ ਦੀ ਕਲਾਈਮੈਕਸ ਸੀ ਜਦੋਂ ਕਿ ਐਨ ਹਿੰਦੂਤਵੀ ਨਫ਼ਰਤ ਇੱਕ ਵੱਡੇ ਤਬਕੇ ਦੇ ਵਿੱਚ ਭਰ ਚੁੱਕੀ ਸੀ ਕਿ 6 ਦਸੰਬਰ 1992 ਨੂੰ ਲਗਭਗ 500 ਸਾਲ ਪੁਰਾਣੀ ਇਤਿਹਾਸਕ ਮਸੀਤ ਬਾਬਰੀ ਮਸੀਤ ਨੂੰ ਢਾਹ ਢੇਰੀ ਕੀਤਾ ਗਿਆ। ਔਰ ਆਰਗੂਮੈਂਟ ਜਿਹਦਾ ਨਾ ਕੋਈ ਹਿਸਟੋਰੀਕਲ ਆਧਾਰ ਸੀ, ਨਾ ਕੋਈ ਆਰਕੀਓਲੋਜੀਕਲ ਬੇਸ ਸੀ, ਨਾ ਹੀ ਕੋਈ ਉਸ ਦਾ ਕੋਈ ਹੋਰ ਰਿਕਾਰਡ ਸੀ, ਲੇਕਿਨ ਇਹ ਪ੍ਰਚਾਰਿਆ ਗਿਆ ਕਿ ਇਹ ਤਾਂ ਜਿਹੜਾ ਅਯੁੱਧਿਆ ਦਾ ਮੁਕਾਮ ਹੈ ਜਿੱਥੇ ਭਗਵਾਨ ਰਾਮਚੰਦਰ ਪੈਦਾ ਹੋਏ ਸੀ ਔਰ ਬਾਬਰ ਨੇ ਇੱਥੇ ਢਾਹ ਕੇ ਮਸੀਤ ਬਣਾਈ ਸੀ। ਹਾਲਾਂਕਿ ਬਾਬਰ ਉੱਥੇ ਕਦੇ ਗਿਆ ਵੀ ਨਹੀਂ ਹੈ, ਉੱਥੇ ਕਿਸੇ ਜਰਨੈਲ ਨੇ ਬਾਅਦ ਦੇ ਵਿੱਚ ਉਹ ਥਾਂ ਬਣਾਈਆਂ ਮਸੀਤਾਂ, ਉਹਨਾਂ 'ਚ ਇੱਕ ਉਹਦੇ ਨਾਂ 'ਤੇ ਵੀ ਬਣਾਈ ਲੇਟਰ। ਲੇਕਿਨ ਇਹਨੂੰ ਕਿਵੇਂ ਪ੍ਰਚਾਰਿਆ ਗਿਆ ਔਰ ਫਿਰ ਇਕੱਲਾ ਇਹੀ ਨਹੀਂ ਕਿ ਬਾਬਰੀ ਮਸੀਤ ਨੂੰ ਜਿਹੜਾ ਉਹ ਢਾਇਆ ਗਿਆ, ਮੁਸਲਮਾਨਾਂ ਦਾ ਕਤਲੇਆਮ ਬੰਬਈ ਦੇ ਵਿੱਚ ਖਾਸ ਤੌਰ 'ਤੇ ਲਿਬਰਮੈਨ ਕਮਿਸ਼ਨ ਦੀ ਰਿਪੋਰਟ ਜਾਂ ਦੂਜਾ ਦੇਖੋ, ਪਰ ਮੈਂ ਵੇਰ ਵਿੱਚ ਨਹੀਂ ਜਾਵਾਂਗਾ। ਪਰ ਉਸ ਸਾਰੇ ਨੂੰ ਕਿਵੇਂ ਫਿਰ ਜੁਡੀਸ਼ੀਅਲ ਅਪਰੂਵਲ ਦਵਾਈ ਗਈ 9 ਨਵੰਬਰ 2019 ਨੂੰ, ਜਿਸ ਦਿਨ ਕੋਰੀਡੋਰ ਆਫ ਲਵ ਕਰਤਾਰਪੁਰ ਸਾਹਿਬ ਕੋਰੀਡੋਰ ਇਮਰਾਨ ਖਾਨ ਜਨਰਲ ਬਾਜਵਾ ਵੱਲੋਂ ਖੋਲ੍ਹਿਆ ਜਾ ਰਿਹਾ ਸੀ, ਐਨ ਉਸੇ ਦਿਨ
ਦਿੱਲੀ ਦੇ ਵਿੱਚ ਵੀਕਐਂਡ ਵਾਲੇ ਦਿਨ ਸੁਪਰੀਮ ਕੋਰਟ ਦਾ ਸਪੈਸ਼ਲ ਜਿਹੜਾ ਸੈਸ਼ਨ ਚੱਲ ਰਿਹਾ ਸੀ ਉਹਨਾਂ ਦੀ ਔਰ ਉਹਦੇ 'ਚ ਉਹਨਾਂ ਨੇ ਉਸ ਨੂੰ ਹਿੰਦੂ ਤਵੀਆਂ ਦੇ ਹਵਾਲੇ ਕਰਨ ਦਾ ਫੈਸਲਾ ਲਿਆ ਔਰ ਇਹ ਆਸਥਾ ਦਾ ਬੇਸ ਬਣਾ ਕੇ ਕਿ ਭਾਵੇਂ ਕੋਈ ਸਬੂਤ ਇੱਧਰ ਉੱਧਰ ਨਹੀਂ ਹੈ ਪਰ ਇਹ ਆਸਥਾ ਦਾ ਮਾਮਲਾ ਹੈ। ਸੋ ਜ਼ਾਹਰ ਹੈ ਕਿ ਉਹਨਾਂ ਨੇ ਉਹ ਰਸਤਾ ਪੱਧਰਾ ਕਰ ਦਿੱਤਾ ਹੈ, ਜਿਹੜਾ ਰਸਤਾ ਕਿ ਜਦੋਂ 6 ਦਸੰਬਰ 1992 ਤੋਂ ਬਾਅਦ ਇਹ ਨਾਰਾ ਸੀ ਕਿ ਭਾਈ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਕਾਂਸ਼ੀ ਬਨਾਰਸ ਦਾ ਨਾਂ ਹੈ ਜਿਹਨੂੰ ਹੁਣ ਆਫੀਸ਼ੀਅਲੀ ਵਾਰਾਣਸੀ ਕਿਹਾ ਜਾਂਦਾ ਹੈ ਕਿ ਭਾਈ ਹੁਣ ਅਯੁੱਧਿਆ ਦਾ ਅਸੀਂ ਢਾਹ ਲੈਣੀ ਹੈ, ਉੱਥੇ ਅਸੀਂ ਮੰਦਿਰ ਬਣਾਉਣਾ ਹੈ। ਉਹ 9 ਨਵੰਬਰ 2019 ਨੂੰ ਕਲੀਅਰ ਕਰਤਾ ਸੁਪਰੀਮ ਕੋਰਟ ਨੇ, ਵੱਡਾ ਇਲਾਹਾਬਾਦ ਹਾਈ ਕੋਰਟ ਫੈਸਲਾ ਇੱਧਰ ਉੱਧਰ, ਪਰ ਇਹ ਸੀ ਕਿ ਨੈਕਸਟ ਬਨਾਰਸ ਔਰ ਮਥੁਰਾ ਇਹ ਮਸੀਤਾਂ ਵੀ ਅਸੀਂ ਢਾਉਣੀਆਂ ਨੇ। ਹੁਣ ਜਿਹੜੀ ਖਬਰ ਅੱਜ ਸਾਰੇ ਮੀਡੀਆ 'ਚ ਲੱਗੀ ਹੋਈ ਹੈ, ਕੁਝ ਮਹੀਨੇ ਪਹਿਲਾਂ 4-5 ਗੁਮਨਾਮ ਜਿਹੀਆਂ ਹਿੰਦੂਤਵੀ ਔਰਤਾਂ ਨੇ ਵਾਰਾਣਸੀ ਦੀ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਕਿ ਜੀ ਇਹ ਜਿੱਥੇ ਇਹ ਮਸੀਤ ਬਣੀ ਹੋਈ ਹੈ ਗਿਆਨ ਵਿਆਪੀ ਮਸੀਤ, ਇੱਥੇ ਤਾਂ ਗਣੇਸ਼ ਜੀ ਔਰ ਮਾਂ ਸ਼ਿੰਗਾਰ ਗੌਰੀ, ਗਣੇਸ਼ ਔਰ ਸ਼ਿਵ, ਇਹਨਾਂ ਸਾਰਿਆਂ ਦੇ ਇੱਥੇ ਮੂਰਤੀਆਂ ਹੁੰਦੀਆਂ ਸੀ ਔਰ ਇੱਥੇ ਪੂਜਾ ਹੁੰਦੀ ਰਹੀ ਹੈ 1993 ਤੱਕ ਔਰ ਇਹ ਸਾਨੂੰ ਹੱਕ ਦਿੱਤਾ ਜਾਏ ਕਿ ਬਈ ਇਹ ਹੋਏ। ਹੁਣ ਜ਼ਾਹਰ ਹੈ ਕਿ ਵੀ ਸਾਰੇ ਪੀਰੀਅਡ 'ਚ ਜਦੋਂ ਬਾਬਰੀ ਮਸੀਤ ਢਾਈ ਜਾਂਦੀ ਹੈ 1993 ਦੇ ਵਿੱਚ ਵੀ ਇੱਕ ਪਲੇਸਿਸ ਆਫ ਵਰਸ਼ਿਪ ਐਕਟ 1991 'ਚ ਵੀ ਪਹਿਲਾਂ ਬਣਦਾ ਹੈ, ਉਸ ਤੋਂ ਬਾਅਦ ਜਿਹੜਾ ਕਾਂਸ਼ੀ ਵਿਸ਼ਵਨਾਥ ਟੈਂਪਲ ਐਕਟ 1983 ਦਾ ਵੀ ਸੀ ਜਿਹਦੇ ਥੱਲੇ ਬਿਲਕੁਲ ਸੀ ਕਿ ਬਈ ਇਹ ਇੱਥੇ ਕੋਈ ਰੌਲਾ ਨਹੀਂ ਹੈ, ਇੱਥੇ ਨਾ ਕੋਈ ਮੂਰਤੀ ਹੈ ਨਾ ਕੋਈ ਪੂਜਾ ਜਾਂ ਦੂਜੇ ਦਾ ਹੱਕ ਹੈ। ਲੇਕਿਨ ਜਿਸ ਮੁਲਕ ਦੇ ਵਿੱਚ ਹੁਣ ਉਹ ਜੁਡੀਸ਼ਰੀ ਹੋਏ, ਲੈਜਿਸਲੇਚਰ ਹੋਏ, ਮੀਡੀਆ ਹੋਏ ਜਾਂ ਕੋਈ ਵੀ ਹੋਰ ਹੋਏ, ਇਸ ਵੇਲੇ ਮੈਜੋਰਿਟੇਰੀਅਨਿਜ਼ਮ ਰੂਲ ਕਰਦਾ ਹੈ, ਉੱਥੇ ਕਿਹਨੇ ਕਿਹਦੀ ਸੁਣਨੀ ਹੈ। ਔਰ ਇਹ ਵਾਰਾਣਸੀ ਦੇ ਲੋਕਲ ਲੈਵਲ ਦੇ ਕੋਰਟ 'ਚ ਇਹ ਮਾਈਆਂ ਗਈਆਂ ਔਰ ਅੱਜ ਉਹਦੇ 'ਤੇ ਪਹਿਲਾਂ ਉਹਨਾਂ ਨੇ ਸੁਣਵਾਈ ਕੀਤੀ, ਫਿਰ ਫੈਸਲਾ ਰੱਖ ਲਿਆ, ਫਿਰ ਸਿਕਿਉਰਿਟੀ ਦਸਤੇ ਸੱਦ ਲਏ ਔਰ ਅੱਜ ਜਿਹੜੀ ਖਬਰ ਹੈ ਸਾਰੇ ਪਾਸੇ ਗਿਆਨ ਵਿਆਪੀ ਕੇਸ ਵਾਰਾਣਸੀ ਕੋਰਟ ਸੇਜ਼ ਹਿੰਦੂ ਪੈਟੀਸ਼ਨਰਸ ਪਲੀ ਮੇਨਟੇਨੇਬਲ, ਮਤਲਬ ਇਹ ਹੈ ਵੀ ਉਹਦੇ 'ਚ ਵਜਨ ਹੈ, ਮੇਨਟੇਨੇਬਲ ਨੂੰ ਥਰੋ ਨਹੀਂ ਕੀਤਾ ਔਰ 22 ਸਤੰਬਰ ਨੂੰ ਜਿਹੜਾ ਹੈ ਉਹ ਅਗਲੀ ਹੀਅਰਿੰਗ ਹੋਏਗੀ। ਉਹਨਾਂ ਨੇ ਕਿਹਾ ਜੀ ਕਿ ਵੀ ਜੋ ਉਹਨਾਂ ਨੇ ਕਿਹਾ ਹਿੰਦੂ ਬੀਬੀਆਂ ਨੇ ਉਹਦਾ ਉਹਨਾਂ ਨੂੰ ਸਬੂਤ ਦੇਣਾ ਪਏਗਾ। ਜੇ ਸਬੂਤ ਨਹੀਂ ਸੀ ਤਾਂ ਇਹ ਸਸਟੇਨੇਬਲ ਕਿਵੇਂ ਹੋ ਗਈ, ਤੇ ਜੇ ਸਬੂਤ ਦੇ ਨਾਲ ਸਸਟੇਨੇਬਲ ਹੈ ਫਿਰ 22 ਸਤੰਬਰ ਨੂੰ ਕੀ ਕਰਨਾ ਹੈ। ਇਹਦਾ ਮਤਲਬ ਹੈ ਵੀ ਉਹਨਾਂ ਨੇ ਪਹਿਲਾਂ ਹੀ ਜਿਵੇਂ ਉਹ ਹੁੰਦਾ ਹੈ ਉਹ ਐਨੀਮਲ ਫਾਰਮ ਜਾਂ ਜਾਰਜ ਆਰਵੈਲ ਜਿਹਨੇ ਜਦੋਂ ਕਿਹਾ ਕਿ ਵੀ ਹੈਂਗ ਫਸਟ ਟਰਾਈ ਲੇਟਰ, ਫੈਸਲਾ ਉਹਨਾਂ ਨੇ ਸੁਣਾਤਾ ਪਰ ਉਹਨਾਂ ਨੇ ਕਿਹਾ ਜੀ ਸਪਟੈਂਬਰ 22 ਦੇ ਉੱਤੇ ਔਰ ਇਸ ਦੇ ਉੱਤੇ ਜਿਵੇਂ ਹਿੰਦੂ ਤਵੀਆਂ ਨੇ ਚਾਰੇ ਪਾਸੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਗਿਆਨ ਵਿਆਪੀ ਕੇਸ ਬੀਜੇਪੀ ਹਿੰਦੂ ਗਰੁੱਪਸ ਹੇਲ ਵਾਰਾਣਸੀ ਕੋਰਟਸ ਵਰਡਿਕਟ ਉਹਦਾ ਬਹੁਤ ਸਵਾਗਤ ਕਰ ਰਹੇ ਨੇ। ਇਸੇ ਤਰ੍ਹਾਂ ਗਿਆਨ ਵਿਆਪੀ ਕੇਸ ਇੰਡੀਆਜ਼ ਸੈਕੰਡ ਮੰਦਰ ਬੈਟਲ ਬਿਗਿਨਸ, ਬੀਜੇਪੀ ਲੀਡਰਸ ਐਕਸਪ੍ਰੈਸ ਫੇਥ ਇਨ ਜੁਡੀਸ਼ਰੀ ਮੁਸਲਿਮ ਸਾਈਡ ਟੂ ਅਪਰੋਚ ਹਾਈ ਕੋਰਟ। ਹੁਣ ਲੋਅਰ ਕੋਰਟ ਨੇ ਕਲੀਅਰ ਕਰਤੀਆਂ ਡੈਕਸ ਕਿ ਮੰਦਰ ਬਣਾਓ ਇੱਥੇ ਵੀ, ਪਹਿਲਾਂ ਪੂਜਾ ਦਾ ਹੱਕ ਦੇਣਗੇ ਫਿਰ ਹੌਲੀ ਹੌਲੀ ਉਸ ਸਟਰਕਚਰ ਨੂੰ ਇਹ ਪਾਸੇ ਲਾਂਭੇ ਕਰਨਗੇ। ਔਰ ਬੀਜੇਪੀ ਵਾਲਿਆਂ ਨੇ ਕਿਹਾ ਜੀ ਸਾਨੂੰ ਬਿਲਕੁਲ ਵਿਸ਼ਵਾਸ ਹੈ ਜੁਡੀਸ਼ਰੀ ਦੇ ਉੱਤੇ, ਕਿਉਂਕਿ 92 ਤੱਕ ਤਾਂ ਸੈਂਟਰ 'ਚ ਕਾਂਗਰਸ ਦੀ ਗਵਰਨਮੈਂਟ ਸੀ, ਥੋੜ੍ਹੇ ਬਹੁਤ ਇੰਡੀਪੈਂਡੈਂਟ ਮਾਈਂਡਡ ਜੱਜ ਵੀ ਸੀ ਜਿਹੜੇ ਕਿ ਕਾਨੂੰਨ ਮੁਤਾਬਕ ਫੈਸਲਾ ਸੁਣਾਉਂਦੇ ਸੀ। ਹੁਣ ਤਾਂ ਸੁਪਰੀਮ ਕੋਰਟ ਤੋਂ ਲੈ ਕੇ ਥੱਲੇ ਤੱਕ, ਥੱਲੇ ਦਾ ਤਾਂ ਵੈਸੇ ਹੀ ਸਟੇਟ ਦੇ ਥੱਲੇ ਨੇ। ਸੋ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖਾਂਗੇ ਕਿ ਹੁਣ ਉਹਨਾਂ ਦਾ ਇਹ ਜਿਹੜਾ ਉਹ ਨਾਰਾ ਸੀ ਉਸ ਦਾ ਸੈਕੰਡ ਸਟੈਪ, ਔਰ ਆਲਰੇਡੀ ਜਿਹੜਾ ਮਥੁਰਾ ਦੀ ਮਸੀਤ ਹੈ ਉਹਨੂੰ ਲੈ ਕੇ ਵੀ ਕੋਰਟ ਦੇ ਵਿੱਚ, ਲੋਅਰ ਕੋਰਟ ਇਸ ਕਿਸਮ ਦੇ ਕੋਰਟ ਦੇ ਵਿੱਚ ਹੀ ਪਟੀਸ਼ਨ ਪਾਈ ਹੋਈ ਹੈ। ਸੋ ਇਹ ਉਹੀ ਵਰਤਾਰਾ ਹੈ ਜਿਹਨੂੰ ਸਰ ਕਪੂਰ ਸਿੰਘ ਨੇ ਸਾਚੀ ਸਾਖੀ ਦੇ ਵਿੱਚ ਕਿਹਾ ਸੀ। ਉਹਨਾਂ ਨੇ ਤਾਂ ਸਿੱਖਾਂ ਦੇ ਹਵਾਲੇ ਨਾਲ ਕਿਹਾ ਸੀ ਕਿਉਂਕਿ ਉਹ ਖੁਦ ਵੀ ਵਿਕਟਮ ਬਣੇ ਜਦੋਂ 13-14 ਸਾਲ ਦੀ ਉਹਨਾਂ ਦੀ ICS ਦੀ ਨੌਕਰੀ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਕਿਉਂਕਿ ਉਹਨਾਂ ਨੇ ਉਸ ਸਰਕੂਲਰ ਦੇ ਉੱਤੇ ਜਿਹੜਾ ਉਸ ਵੇਲੇ ਦੇ ਹੋਮ ਮਿਨਿਸਟਰ ਪਟੇਲ ਔਰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਔਰ ਨਹਿਰੂ ਦੀ ਗਾਈਡੈਂਸ ਦੇ ਥੱਲੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਭੇਜਿਆ ਗਿਆ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਨੇ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਬਹੁਤ ਖਤਰਾ ਨੇ।
ਔਰ ਉਹਨਾਂ ਨੇ ਜਦੋਂ ਇਸ ਦੇ ਉੱਤੇ ਆਬਜੈਕਟ ਕੀਤਾ, ਉਹਨਾਂ ਨੂੰ ਨੌਕਰੀ ਤੋਂ ਵੀ ਹੱਥ ਧੋਣਾ ਪਿਆ, ਡਿਸਮਿਸ ਕੀਤਾ ਗਿਆ, ਪੈਨਸ਼ਨ ਤੱਕ ਵੀ ਨਹੀਂ ਦਿੱਤੀ ਗਈ। ਤੇ ਉਹਨਾਂ ਨੇ ਕਿਹਾ ਸੀ ਕਿ ਭਾਈ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿੱਖੜੇ ਕਾ। ਸੋ ਅੱਜ ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ ਔਰ ਦਲਿਤ ਵੀ ਜਿਹੜੀ ਵੱਡੀ ਗਿਣਤੀ 'ਚ ਨੇ, ਉਹ ਇਸ ਵੇਲੇ ਬ੍ਰਾਹਮਣਵਾਦ ਨੇ ਆਪਣੇ ਜਿਹੜਾ ਉਹਨਾਂ ਨੂੰ ਨਿਗਲਣ ਦੇ ਲਈ ਆਪਣੇ ਮੂੰਹ ਦੇ ਵਿੱਚ ਲਿਆ ਹੋਇਆ, ਔਰ ਉਹ ਹੌਲੀ 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 ਜਿਹੜਾ ਉਹ ਮਗਰਮੱਛ ਵਾਂਗ ਨਿਗਲ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।